ਕਹਿੰਦੇ ਜੀ ਰਾਸ਼ਟਰਪਤੀ ਬਾਈਡਨ ਹੁਣਾਂ ਨੇ ਜਿਹੜੇ ਚੀਨੀ ਲੀਡਰ ਆ ਰਾਸ਼ਟਰਪਤੀ ਆ ਜੀ ਜਿੰਗਪਿੰਗ ਉਹਨਾਂ ਦੇ ਨਾਲ ਵੀਡੀਓ ਕਾਲ ਜਿਹੜੀ ਉਹ ਕੀਤੀ ਆ ਤੇ ਰਸ਼ੀਆ ਨੂੰ ਜਿਹੜੀ ਸਪੋਰਟ ਨੂੰ ਲੈ ਕੇ ਕਹਿੰਦੇ ਵੀ ਉਹਨਾਂ ਨੇ ਉਹਨਾਂ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ। ਜੀ ਬਿਲਕੁਲ, ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਚਾਈਨਾ ਦੇ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਵੀ ਰਸ਼ੀਆ ਦੇ ਵਿੱਚ ਉਹਨਾਂ ਦੀ ਸਪੋਰਟ ਨਾ ਕੀਤੀ ਜਾਵੇ ਤੇ ਜੇ ਰਸ਼ੀਆ ਵੱਲ ਚਾਈਨਾ ਜਾਂਦਾ ਆ ਤੇ ਚਾਈਨਾ ਨੂੰ ਫਾਈਨੈਂਸ਼ੀਅਲੀ ਬਹੁਤ ਹਰਟ ਹੋਣਾ ਪੈ ਸਕਦਾ ਜਿਸ ਤਰ੍ਹਾਂ ਰਸ਼ੀਆ ਵਾਲੇ ਹੋਏ ਹੈਗੇ ਆ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜੈਨ ਸਾਕੀ ਨੇ ਇਹ ਕਿਹਾ ਵੀ ਰਿਊਟਰੀਕਲ ਸਪੋਰਟ ਚਾਹੀਦੀ ਆ ਇਸ ਜਿਹੜਾ ਜੋ ਉੱਥੇ ਲੜਾਈ ਹੋ ਰਹੀ ਆ ਉਹਦੇ ਸੰਬੰਧ ਦੇ ਵਿੱਚ। ਸੋ ਹੁਣ ਦੇਖਦੇ ਆ ਵੀ ਚਾਈਨਾ ਵਾਲੇ ਕਿੰਨਾ ਕੁ ਸੁਣਦੇ ਆ ਆਪਣੇ ਪ੍ਰੈਜ਼ੀਡੈਂਟ ਨੂੰ। ਪਰ ਦੂਸਰੇ ਪਾਸੇ ਜੇ ਦੇਖਦੇ ਜਾਈਏ ਅੱਜ ਰਸ਼ੀਆ ਵਾਲਿਆਂ ਨੇ ਸਾਨੂੰ ਜਿਹੜੀ ਸਾਡੇ ਮੁਲਕ ਨੂੰ ਪੂਰੀ ਵਾਰਨਿੰਗ ਦੇ ਦਿੱਤੀ ਆ, ਕਹਿੰਦੇ ਵੀ ਸਾਡੇ ਕੋਲ ਪਾਵਰ ਹੈਗੀ ਆ, ਸਾਨੂੰ ਪਤਾ ਵੀ ਕਿੱਥੇ ਤੁਹਾਨੂੰ ਰੱਖਣਾ ਆ। ਸੋ ਰਸ਼ੀਆ ਦੇ ਇੱਕ ਟਾਈਮ ਦੇ ਉੱਤੇ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਰਹੇ ਸੀ ਡਿਮਿਟਰੀ ਮੈਡਵੇਡੇਵ 2008 ਤੋਂ 2012 ਤਾਈਂ, ਹੁਣ ਉਹ ਡਿਪਟੀ ਸੈਕਟਰੀ ਆ ਰਸ਼ੀਆ ਦੇ ਸਿਕਿਉਰਿਟੀ ਕਾਉਂਸਲ ਦੇ। ਉਹਨਾਂ ਨੇ ਇਹ ਕਿਹਾ ਵੀ US ਨੇ ਇੱਕ ਬਹੁਤ ਹੀ ਡਿਸਗਸਟਿੰਗ ਬਹੁਤ ਹੀ ਮਾੜਾ ਰਸ਼ੀਆ ਰਸੋਫੋਬੀਆ ਉਹਨਾਂ ਨੇ ਕਿਹਾ ਵੀ ਰਸ਼ੀਆ ਦੇ ਅਗੇਂਸਟ ਕੀਤਾ ਹੈ, ਜਿਹਦੇ ਵਿੱਚ US ਯੂਰਪੀਅਨ ਯੂਨੀਅਨ ਤੇ ਬਹੁਤ ਸਾਰੇ ਏਸ਼ੀਅਨ ਅਲਾਈਜ਼ ਜਿਹੜੇ ਆ ਉਹ ਸਾਰੇ ਰਸ਼ੀਆ ਦੇ ਅਗੇਂਸਟ ਜ਼ਹਿਰ ਘੋਲ ਰਹੇ ਆ। ਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਮਿਲਟਰੀ ਆਪਰੇਸ਼ਨ ਯੂਕਰੇਨ 'ਚ ਤਾਂ ਕੀਤਾ ਕਿਉਂਕਿ US ਯੂਕਰੇਨ ਨੂੰ ਯੂਜ਼ ਕਰ ਰਿਹਾ ਸੀ ਰਸ਼ੀਆ ਦੇ ਅਗੇਂਸਟ। ਸੋ ਇਸ ਕਰਕੇ ਤੇ ਪਰ ਕਹਿੰਦੇ ਵੀ ਅਸੀਂ ਜਿਹੜੀ ਆ ਤੁਹਾਨੂੰ ਤੁਹਾਡੀ ਜਿਹੜੀ ਪੋਜੀਸ਼ਨ ਆ ਉਹ ਦਿਖਾ ਸਕਦੇ ਹੈਗੇ ਜੀ। ਆਹੋ, ਇਹ ਹੁਣ ਪਤਾ ਨਹੀਂ ਕਿੱਦਾਂ ਦਾ ਜ਼ਹਿਰ ਜਿਹੜਾ ਘੁੱਲਣ ਦੀ ਗੱਲ ਕਰ ਰਹੇ ਮੁਲਕ ਤੁਸੀਂ ਇੱਕ ਦੇ ਉੱਤੇ ਜਿਹੜਾ ਉਹ ਧੱਕਾ ਕਰਤਾ, ਹਮਲਾ ਕਰਤਾ, ਨਿਆਣਿਆਂ ਦੇ ਨਾਲ ਭਰੇ ਥੀਏਟਰ ਦੇ ਉੱਤੇ ਤੁਸੀਂ ਹਮਲਾ ਕਰਤਾ, ਉਸ ਨੂੰ ਲੈ ਕੇ ਹੁਣ ਬਹੁਤ ਜ਼ਿਆਦਾ ਲੋਕ ਰੂਸ ਦੇ ਖਿਲਾਫ ਪੁਤਿਨ ਦੇ ਖਿਲਾਫ ਜਿਹੜਾ ਉਹ ਹੋਏ ਆ। ਉੱਥੇ ਅੱਜ ਕਹਿੰਦੇ ਪੁਤਿਨ ਨੇ ਰੈਲੀ ਵੀ ਕੀਤੀ ਆ ਆਪਣੇ ਜਿਹੜੇ ਲੋਕਾਂ ਦੇ ਨੂੰ ਸੰਬੋਧਨ ਕਰਦੇ ਹੋਏ ਤੇ ਉਹਨੇ ਉਹਦੇ ਇੱਕ ਵਾਰੀ ਫੇਰ ਇਸ ਹਮਲੇ ਨੂੰ ਜਸਟੀਫਾਈ ਕੀਤਾ, ਠੀਕ ਠਹਿਰਾਇਆ ਵੀ ਇਹ ਜਿਹੜਾ ਹਮਲਾ ਯੂਕਰੇਨ ਦੇ ਉੱਤੇ ਕੀਤਾ ਆ ਵੀ ਉਹ ਮੇਰਾ ਵਧੀਆ ਸੀਗਾ। ਸੋ 12 ਜਿਹੜੇ ਆ ਕਾਫੀ ਮਿੰਟਾਂ ਦੀ ਜਿਹੜੀ ਗੱਲਬਾਤ ਰਾਸ਼ਟਰਪਤੀ ਬਾਈਡਨ ਦੀ ਚੀਨ ਦੇ ਨਾਲ ਜਿਹੜੀ ਹੋਈ ਹੈ, ਕਿਉਂਕਿ ਕੁਝ ਦਿਨ ਪਹਿਲਾਂ ਚੀਨ ਦੇ ਕੋਲੋਂ ਆਰਥਿਕ ਤੇ ਮਿਲਟਰੀ ਜਿਹੜੀ ਮਦਦ ਆ ਉਹ ਮੰਗਣ ਦੀ ਗੱਲ ਆਖੀ ਸੀਗੀ, ਉਹ ਖਬਰ ਜਿਹੜੀ ਉਹ ਆਈ ਸੀ ਜਿਸ ਨੂੰ ਦੋਨਾਂ ਹੀ ਮੁਲਕਾਂ ਨੇ ਉੱਦਾਂ ਨਕਾਰ ਦਿੱਤਾ ਹੈਗਾ ਆ। ਸੋ ਇਹ ਇੱਕ ਕਾਫੀ ਕਹਿੰਦੇ ਵੀ ਵੱਡਾ ਮੁੱਦਾ ਇਸ ਟਾਈਮ ਬਣ ਰਿਹਾ ਹੈਗਾ ਆ। ਹੋਰ ਕਿੰਨਾ ਚਿਰ ਇਹਨਾਂ ਦਾ ਹਮਲਾ ਚੱਲਦਾ ਰਹੇਗਾ, ਇਹ ਇੱਕ ਜ਼ਰੂਰ ਵੱਡੇ ਜਿਹੜੇ ਸਵਾਲ